ਆਪਾਂ ਨੂੰ ਅੱਜ ਪੂਰੇ 10 ਮਹੀਨੇ 26 ਅੱਜ ਤਰੀਕ ਹੋ ਗਈ ਆ ਤੇ 10 ਮਹੀਨੇ ਹੋ ਗਏ ਨੇ ਦਿੱਲੀ 'ਚ ਬੈਠਿਆਂ ਨੂੰ ਤੇ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਆਪਾਂ ਨੂੰ ਇਹ 3 ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰਦੇ ਆ। ਸੋ ਆਪਾਂ ਸਾਰੇ ਜਾਣਦੇ ਆ ਵੀ ਇਹ ਅੰਦੋਲਨ ਕਿਉਂ ਖੜਾ ਹੋਇਆ, ਕਿਹਨਾਂ ਲਈ ਖੜਾ ਹੋਇਆ। ਬਹੁਤੇ ਲੋਕਾਂ ਨੂੰ ਇਹ ਚੀਜ਼ ਨਾਲ ਵਹਿਮ ਆ ਕਿ ਇਹ ਤਾਂ ਸਿਰਫ ਕਿਸਾਨਾਂ ਦਾ ਇੱਕ ਮਸਲਾ, ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਦਾ ਮਸਲਾ ਇਹ, ਇਸ ਕਰਕੇ ਉਹ ਜ਼ਮੀਨਾਂ ਪਿੱਛੇ ਲੜਾਈ ਲੜ ਰਹੇ ਆ। ਪਰ ਅਸੀਂ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਆ ਵੀ ਇਹ ਇਕੱਲੀ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈਗੀ, ਇਹ ਹਰ ਉਸ ਵਿਅਕਤੀ ਲਈ ਲੜਾਈ ਲੜੀ ਜਾ ਰਹੀ ਆ ਜਿਹਦੇ ਢਿੱਡ ਲੱਗਿਆ ਹੋਇਆ, ਜਿਹੜਾ ਅੰਨ ਖਾਂਦਾ। ਅੱਜ ਆਪਾਂ ਦੇਖ ਰਹੇ ਆ ਵੀ ਸਰਕਾਰ ਜੋ ਪਿਛਲੇ 7 ਸਾਲਾਂ 'ਚੋਂ ਆਪਾਂ ਕਾਰਜ ਦੇਖਿਆ ਸਰਕਾਰ ਦਾ, ਇਹ ਝੂਠ ਬੋਲ ਕੇ ਸਰਕਾਰ ਬਣਾਈ ਔਰ ਅੱਜ ਵੀ ਝੂਠ ਬੋਲ ਕੇ ਨਵੇਂ ਤੋਂ ਨਵੇਂ ਕਾਨੂੰਨ ਬਣਾ ਕੇ ਸਾਨੂੰ ਲੁੱਟੀ ਜਾ ਰਹੇ ਨੇ ਔਰ ਦੇਸ਼ ਨੂੰ ਵੇਚੀ ਜਾ ਰਹੇ ਨੇ। ਤੁਸੀਂ ਲਗਾਤਾਰ ਦੇਖ ਰਹੇ ਹੋ ਔਰ ਅਸੀਂ 10 ਮਹੀਨਿਆਂ ਤੋਂ ਦੇਸ਼ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਾਂ। ਤੁਹਾਡੇ ਘਰ ਜੋ ਅਨਾਜ ਆ ਰਿਹਾ ਉਹਨੂੰ ਬਚਾਉਣ ਲਈ ਅਸੀਂ ਸੰਘਰਸ਼ ਕਰ ਰਹੇ ਹਾਂ ਔਰ ਮੈਨੂੰ ਉਮੀਦ ਆ ਵੀ ਇਸ ਬੱਸ ਦੇ ਵਿੱਚ ਬਹੁਤ ਸਾਰੇ ਐਸੇ ਵੀਰ ਭਾਈ ਹੋਣਗੇ ਜਿਹੜੇ ਸਾਡੇ ਇਸ ਅੰਦੋਲਨ ਦੇ ਵਿੱਚ ਦਿੱਲੀ ਵੀ ਜਾਂਦੇ ਨੇ ਜਾਂ ਵੱਖ-ਵੱਖ ਥਾਵਾਂ ਤੇ ਜੋ ਵੀ ਪ੍ਰੋਗਰਾਮ ਦਿੱਤੇ ਜਾਂਦੇ ਨੇ ਉਹਨਾਂ 'ਚ ਭਾਗ ਲੈਂਦੇ ਨੇ ਔਰ ਆਪਣੇ ਫੇਸਬੁੱਕ, ਇੰਸਟਾ ਤੇ ਜਾਂ ਹੋਰ ਜਿੰਨੇ ਵੀ ਮਾਧਿਅਮ ਹੈਗੇ ਨੇ ਸੋਸ਼ਲ ਮੀਡੀਆ ਤੇ ਉਹ ਤੇ ਪ੍ਰਚਾਰ ਕਰਦੇ ਨੇ। ਇਹ ਅਸੀਂ ਆਸ ਤੱਕਦੇ ਆ, ਸਾਨੂੰ ਪਤਾ ਤੇ ਸਾਨੂੰ ਪੰਜਾਬੀਆਂ ਤੇ ਇਸ ਗੱਲ ਤੇ ਮਾਣ ਵੀ ਆ, ਫਖਰ ਵੀ ਆ, ਕਿਉਂਕਿ ਪੰਜਾਬ ਦਾ ਹਰ ਵਿਅਕਤੀ ਸਾਡੇ ਇਸ ਸੰਘਰਸ਼ ਦੇ ਨਾਲ ਜੁੜਿਆ ਹੋਇਆ ਔਰ ਪੰਜਾਬ ਹੀ ਇੱਕ ਐਸਾ ਜਿਹਨੇ ਪੂਰੇ ਦੇਸ਼ ਨੂੰ ਜਗਾਇਆ ਤੇ ਤੁਸੀਂ ਮੂਹਰੇ ਲੱਗੇ ਹੋ, ਹਰ ਲੜਾਈ ਦੇ ਵਿੱਚ ਅੱਗੇ ਆਉਂਦੇ ਹੋ। ਇਸ ਲੜਾਈ ਦੇ ਵਿੱਚ ਵੀ ਤੁਸੀਂ ਅੱਗੇ ਲੱਗੇ, ਇਹ ਤੁਹਾਡੀ ਸ਼ਾਬਾਸ਼ੀ ਆ। ਤੁਸੀਂ ਇਹ ਸਿੱਧ ਕਰਤਾ ਵੀ ਜੋ ਇਤਿਹਾਸ ਸਾਨੂੰ ਸੁਣਦੇ ਹੁੰਦੇ ਸੀ ਵੀ ਪੰਜਾਬੀ ਹਰ ਜ਼ੁਲਮ ਦੇ ਖਿਲਾਫ ਲੜਦੇ ਨੇ, ਇਹ ਤੁਸੀਂ ਅੱਜ ਉਸ ਇਤਿਹਾਸ ਨੂੰ ਦੁਹਰਾਤਾ। ਤੁਸੀਂ ਇਹ ਸਾਬਤ ਕਰਤਾ ਵੀ ਜਦੋਂ ਵੀ ਸਾਨੂੰ ਮੌਕਾ ਮਿਲੂਗਾ, ਜਦੋਂ ਵੀ ਜ਼ੁਲਮ ਵਧੂਗਾ ਤੇ ਪੰਜਾਬੀ ਹਿੱਕੜਾ ਕੇ ਉਹਦਾ ਸਾਹਮਣਾ ਕਰ ਲਗੇ। ਇਹ ਤੁਸੀਂ ਲਗਾਤਾਰ ਅੱਜ ਜਿਹੜਾ 10 ਮਹੀਨਿਆਂ ਤੋਂ ਐਡੀ ਵੱਡੀ ਪਾਵਰ ਦੇ ਖਿਲਾਫ ਆਪਣਾ ਸੰਘਰਸ਼ ਕਰ ਰਹੇ ਹੋ, ਇਹ ਸਬੂਤ ਆ ਉਸ ਗੱਲ ਦਾ। ਔਰ ਆਪਣੀ ਇਹ ਲੜਾਈ ਹੈ ਜਿਹੜੀ ਹਜੇ ਵੀ ਖਤਮ ਨਹੀਂ ਹੋਈ, ਪਤਾ ਨਹੀਂ ਕਿੰਨਾ ਸਮਾਂ ਹਲੇ ਹੋਰ ਲੱਗਣਾ। ਕੱਲ ਨੂੰ 27 ਸਤੰਬਰ ਆ ਤੇ ਕੱਲ ਨੂੰ ਪੂਰੇ ਭਾਰਤ ਬੰਦ ਦਾ ਇੱਕ ਸੱਦਾ ਦਿੱਤਾ ਗਿਆ। ਮੈਂ ਅਪੀਲ ਕਰੂੰਗਾ ਹੱਥ ਜੋੜ ਕੇ ਕਿ ਤੁਸੀਂ ਸਾਰਿਆਂ ਨੇ ਉਹਦਾ ਸਾਥ ਦੇਣਾ। ਕਿਸੇ ਨੇ ਵੀ ਵਿਅਕਤੀ ਨੇ ਬਾਹਰ ਅੰਦਰ ਘੁੰਮਣ ਦੇ ਥਾਂ ਤੇ ਕੱਲ ਨੂੰ ਆਪਣੇ ਪਰਿਵਾਰ ਨਾਲ ਬੈਠ ਕੇ ਦਿਹਾੜੀ ਕੱਢਿਓ। ਕੋਈ ਦੁਕਾਨਦਾਰੀ ਜਾਂ ਕੋਈ ਵੀ ਕੰਮ ਤੁਸੀਂ ਕਰਦੇ ਹੋ ਕੱਲ ਨੂੰ ਨਾ ਚਲਾਇਓ, ਨਾ ਖੋਲਿਓ। ਬੱਸਾਂ ਵੀ ਕੱਲ ਨੂੰ ਬੰਦ ਨੇ, ਇਸ ਕਰਕੇ ਤੁਹਾਨੂੰ ਰਾਹਾਂ ਦੇ ਵਿੱਚ ਪਰੇਸ਼ਾਨੀਆਂ ਹੋਣਗੀਆਂ। ਕੁਝ ਕੀ ਕਿਸਾਨ ਵੀਰ ਰੋਡਾਂ ਦੇ ਉੱਤੇ ਆਪ ਵੀ ਪਹਿਰਾ ਦੇਣਗੇ ਵੀ ਤਾਂ ਕਿ ਜੋ ਜਿਹੜਾ ਆਵਾਜਾਈ ਆ ਉਹ ਬੰਦ ਰਹੇ। ਇਹ ਸਿਰਫ ਕਰ ਰਹੇ ਹਾਂ ਅਸੀਂ ਤੁਹਾਡੇ ਲਈ ਕਿ ਤੁਹਾਡੇ ਘਰਾਂ ਦੇ ਵਿੱਚ ਅਨਾਜ ਆ ਜਿਹੜਾ ਉਹ ਪਹੁੰਚਦਾ ਰਹੇ। ਘੱਟੋ ਘੱਟ ਮਹਿੰਗਾਈ ਤਾਂ ਹੁਣ ਵੀ ਬਹੁਤ ਜ਼ਿਆਦਾ ਹੋ ਚੁੱਕੀ ਆ। ਮੋਦੀ ਨੇ ਆਪਣੇ ਕੁਝ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਚੱਕਰ ਦੇ ਵਿੱਚ ਅੱਜ ਵੀ ਇੰਨੀ ਮਹਿੰਗਾਈ ਕਰਤੀ ਹੈ, ਸਾਂਭੀ ਨਹੀਂ ਜਾ ਰਹੀ। ਪਰ ਜੇ ਕਾਨੂੰਨ ਲਾਗੂ ਰਹਿ ਗਏ ਫਿਰ ਮਹਿੰਗਾਈ ਕਿੱਥੇ ਜਾਊ, ਤੁਸੀਂ ਆਪੇ ਅੰਦਾਜ਼ਾ ਲਾ ਲਓ। ਜੋ ਆਟਾ ਅੱਜ ਤੁਹਾਨੂੰ 20-25 ਰੁਪਏ ਕਿਲੋ ਮਿਲਦਾ, ਉਹ ਆਉਣ ਵਾਲੇ ਸਮਿਆਂ ਦੇ ਵਿੱਚ 100-100, 150-150 ਰੁਪਏ ਵੀ ਲੈਣਾ ਪੈ ਜਾਵੇ, ਇਹ ਕੋਈ ਬਹੁਤੀ ਬੜੀ ਗੱਲ ਨਹੀਂ ਹੈਗੀ। ਹੁਣ ਤੁਸੀਂ ਦੇਖਿਆ ਹੋਣਾ ਕਿ ਸਰਕਾਰਾਂ ਅੱਜ ਤੱਕ ਜਿੰਨਾ ਵੀ ਸੀਗੀਆਂ ਉਹ ਕਿਸੇ ਵੀ ਤਰੀਕੇ ਦੇ ਕੰਮ ਕਰਦੀਆਂ ਸੀਗੀਆਂ ਜਨਤਾ ਦੇ ਹਿੱਤ 'ਚ। 20 ਪੈਸੇ ਤੇ ਕਾਰਪੋਰੇਟ ਘਰਾਣੇ ਦੇ 80 ਪੈਸੇ। ਪਰ ਇਹ ਪਹਿਲੀ ਸਰਕਾਰ ਆ ਜਿਹੜੀ ਕਿ 95 ਤੋਂ 99% ਅਸੀਂ ਕਹਿ ਸਕਦੇ ਆ ਸਿਰਫ ਕਾਰਪੋਰੇਟ ਲਈ ਕੰਮ ਕਰ ਰਹੀ ਆ। ਇਹ ਜਿਹੜਾ ਚੌਕੀਦਾਰ ਆ ਇਹ ਅਡਾਨੀਆਂ ਵਾਨੀਆਂ ਤੇ ਕੁਝ ਹੋਰ ਪਰਿਵਾਰਾਂ ਦਾ ਚੌਕੀਦਾਰ ਬਣ ਕੇ ਰਹਿ ਗਿਆ। ਤੁਹਾਨੂੰ ਤਾਂ ਖਬਰਾਂ ਦੀ ਬਹੁਤ ਨੌਲੇਜ ਰਹਿੰਦੀ ਹੈ ਕਿਉਂਕਿ ਪੰਜਾਬੀ ਸਭ ਤੋਂ ਵੱਧ ਜਾਗਰੂਕ ਨੇ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਹਰ ਗੱਲ ਦਾ ਪਤਾ ਲੱਗਦਾ। ਤੁਸੀਂ ਦੇਖਿਆ ਹੋਣਾ ਆ ਪਿਛਲੇ ਦਿਨਾਂ ਦੇ ਵਿੱਚ 2-3 ਦਿਨਾਂ ਦੇ ਵਿੱਚ ਅਡਾਨੀ ਦੇ ਮੁਦਰਾ ਕੋਟ ਤੋਂ ਗੁਜਰਾਤ ਦੇ ਜਿਹੜਾ ਹੈਗਾ ਉੱਥੋਂ 3000 ਕੁਆਂਟਲ 3000 ਕਿਲੋ ਜਿਹੜੀ ਸਮੈਕ ਫੜੀ ਗਈ ਆ। ਅਡਾਨੀ ਦੇ ਪੋਰਟ ਤੋਂ 3000 ਕਿਲੋ ਸਮੈਕ ਫੜੀ ਗਈ ਆ। ਪਰ 7 ਸਾਲਾਂ ਦੇ ਵਿੱਚ ਉਸ ਪੋਰਟ ਤੋਂ ਅਡਾਨੀ ਦੇ ਰਾਹੀਂ 25000 ਕਿਲੋ ਹੀਰੋਇਨ ਆ ਜਿਹੜੀ ਉਹ ਭਾਰਤ ਦੇ ਵਿੱਚ ਉਤਰੀ ਆ ਤੇ ਭਾਰਤ ਦੇ ਵਿੱਚ ਸਮਗਲਰ ਹੋ ਗਈ ਆ। 3000 ਸਿਰਫ ਫੜੀ ਗਈ ਆ, ਉਹ ਤਾਂ ਪਤਾ ਲੱਗ ਸਕਿਆ। ਪਰ ਉਸ ਤੋਂ ਪਹਿਲਾਂ ਇਸੇ ਪੋਰਟ ਦੇ ਰਾਹੀਂ 25000 ਕਿਲੋ ਜਿਹੜੀ
ਆਲਰੇਡੀ ਤੁਹਾਡੇ ਵਿੱਚ ਪਹੁੰਚ ਚੁੱਕੀ ਆ, ਜਿਸ ਦਾ ਅਸੀਂ ਸੋਚਦੇ ਹੁੰਦੇ ਸੀਗੇ ਕਿ ਸਾਨੂੰ ਨਸ਼ਾ ਕਿਉਂ ਵੱਧਦਾ ਜਾ ਰਿਹਾ। ਉਹਦਾ ਵੱਡਾ ਕਾਰਨ ਆ ਇਹ ਸਰਕਾਰਾਂ ਨੇ ਜਿਹੜੀਆਂ ਲਗਾਤਾਰ ਆਪਣੇ ਇਹਨਾਂ ਵਪਾਰੀਆਂ ਨਾਲ, ਇਹ ਬੜੇ ਕੋਆਪਰੇਟ ਘਰਾਣਿਆਂ ਨਾਲ ਮਿਲ ਕੇ ਇਹ ਸਾਰਾ ਉਦਯੋਗ ਖੇਡਦੀਆਂ ਨੇ ਤੇ ਸਾਡੀ ਜਵਾਨੀ ਨੂੰ ਖਤਮ ਕਰਨ ਲੱਗੀਆਂ ਹੋਈਆਂ ਨੇ। ਪੂਰੀ ਦੁਨੀਆ ਦੇ ਵਿੱਚ 65% ਨੌਜਵਾਨੀ ਸਿਰਫ ਹਿੰਦੁਸਤਾਨ ਦੇ ਵਿੱਚ ਆ, ਸਿਰਫ ਭਾਰਤ ਦੇ ਵਿੱਚ ਆ। ਇੰਨੀ ਨੌਜਵਾਨ ਕਿਸੇ ਵੀ ਮੁਲਕ 'ਚ ਹੋਰ 'ਚ ਨਹੀਂ ਹੈਗੇ, ਭਾਰਤ ਦੇ ਵਿੱਚ ਸੀਗੇ। ਔਰ ਸਾਡੇ ਲੋਕ ਜਾਗਰੂਕ ਸੀਗੇ, ਪੰਜਾਬ ਦੇ ਲੋਕ ਜਾਗਰੂਕ ਸੀ, ਲੜ ਸਕਦੇ ਸੀ। ਇਸ ਕਰਕੇ ਤੁਹਾਡੇ ਸਿੱਧੀ ਤੁਹਾਡੇ ਤੇ ਅਟੈਕ ਕਰਨ ਲਈ ਇਹ ਲਗਾਤਾਰ ਜਿਹੜੀਆਂ ਸਮੈਕਾਂ ਉਹ ਦੇਸ਼ ਦੇ ਵਿੱਚ ਪਹੁੰਚਾਈ ਜਾ ਰਹੀ ਆ। ਪੰਜਾਬ ਦੇ ਵਿੱਚ ਖਾਸ ਕਰਕੇ ਤੁਹਾਡੇ ਯੂਥ ਨੂੰ ਖਤਮ ਕਰਨ ਲਈ ਜਾਂ ਤਾਂ ਤੁਹਾਡੇ ਕੋਲ ਦੋਏ ਰਾਹ ਨੇ, ਜਾਂ ਤਾਂ ਜਿਨ੍ਹਾਂ ਦੇ ਧੀ ਪੁੱਤ ਬਚੇ ਹੋਏ ਨੇ ਉਹ ਆਪਣੇ ਧੀਆਂ ਪੁੱਤਾਂ ਨੂੰ ਬੰਨ੍ਹ ਲੈਣ। ਅੱਗੇ ਤਾਂ ਆਪਾਂ ਨੂੰ ਨਸ਼ੇੜੀਆਂ ਨੂੰ ਬੰਨ੍ਹਣ ਦੀ ਜ਼ਰੂਰਤ ਪੈਂਦੀ ਸੀ, ਪਰ ਹੁਣ ਉਹ ਵੇਲਾ ਆ ਗਿਆ ਕਿ ਜਿਹਦੇ ਧੀ ਪੁੱਤ ਬਚੇ ਹੋਏ ਨੇ ਉਹਨਾਂ ਨੂੰ ਬੰਨ੍ਹਣ ਦਾ ਵੇਲਾ ਆ ਗਿਆ। ਕਿਉਂਕਿ ਸਰਕਾਰਾਂ ਜਿਵੇਂ ਕਹਿੰਦੇ ਚੋਰਾਂ ਨਾਲ ਕੁੱਤੀ ਰਲੀ ਹੋਈ ਆ। ਆਪਾਂ ਸਾਰਿਆਂ ਨੂੰ ਪਤਾ ਵੀ ਇਹਨਾਂ ਅਡਾਨੀਆਂ ਵਾਨੀਆਂ ਦੇ ਨਾਲ, ਜਿਨ੍ਹਾਂ ਦਾ ਇਹ ਵੱਡਾ ਕਾਰੋਬਾਰ ਆ, ਉਹਨਾਂ ਦੇ ਨਾਲ ਚੌਕੀਦਾਰ ਰਲ ਕੇ ਇਹ ਕੰਮ ਕਰ ਰਹੇ ਆ। ਤੁਸੀਂ ਦੂਜੀ ਚੀਜ਼ ਨੋਟ ਕਰੀ ਹੋਣੀ ਆ ਕਿ ਕਰੋਨਾ ਦੌਰਾਨ ਬਹੁਤ ਵੱਡਾ ਜਿਹੜਾ ਕੇਅਰ ਫੰਡ ਦੇ ਨਾਂ ਤੇ, PM ਕੇਅਰ ਫੰਡ ਦੇ ਨਾਂ ਤੇ ਲੋਕਾਂ ਦੇ ਕੋਲੋਂ ਚੰਦਾ ਲਿਆ ਗਿਆ ਸੀ ਕਿ ਅਸੀਂ ਲੋਕਾਂ ਦੀ ਮਦਦ ਕਰਨੀ ਆ, ਲੋਕਾਂ ਨੂੰ ਕੋਵਿਡ ਤੋਂ ਬਚਾਉਣਾ। ਉਹਨੂੰ ਬਚਾਉਣ ਦੇ ਵਾਸਤੇ ਲੋਕਾਂ ਤੋਂ ਅਪੀਲ ਕੀਤੀ ਮੁੱਖ ਮੰਤਰੀ ਨੇ, ਪ੍ਰਧਾਨ ਮੰਤਰੀ ਨੇ ਸਾਡੇ ਨੇ। ਇਹ ਹਰ ਕੰਮ ਲਈ ਲੋਕਾਂ ਦੇ ਕੋਲੋਂ ਮੰਗਦਾ, ਕਦੇ ਕਹਿੰਦਾ ਸਬਸਿਡੀ ਛੱਡ ਦਿਓ ਸਿਲੰਡਰਾਂ ਦੀ, ਤੁਸੀਂ ਉਹ ਮਦਦ ਕਰੋ, ਕਦੇ ਕਾਸੇ ਲਈ ਚੰਦੇ ਤੇ ਇਹ ਸਰਕਾਰ ਚਲਾਉਂਦਾ। ਇਹਨੇ ਇਸੇ ਕਰਕੇ ਜਦੋਂ ਕੋਵਿਡ ਨਾਲ ਲੜਾਈ ਲੜਨੀ ਸੀ, ਲੋਕਾਂ ਕੋਲੋਂ ਅਪੀਲ ਕੀਤੀ ਵੀ PM ਫੰਡ ਦੇ ਵਿੱਚ ਵੱਧ ਤੋਂ ਵੱਧ ਪੈਸੇ ਜਮ੍ਹਾਂ ਕਰਵਾਓ, ਡੋਨੇਸ਼ਨ ਦਿਓ। ਪਰ ਉਹ ਕੱਲ ਤੁਸੀਂ ਦੇਖਿਆ ਹੋਣਾ ਜੱਜਮੈਂਟ ਅਦਾਲਤ 'ਚ ਕੇਸ ਗਿਆ, ਉਹ ਕਹਿੰਦਾ ਉਹ ਫੰਡ ਮੈਂ PM ਮੋਦੀ ਜਿਹੜੀ ਸਰਕਾਰੀ ਫੰਡ ਨੀਤੀ ਮੈਂ ਇਕੱਠਾ ਕੀਤਾ, ਉਹਦਾ ਸਾਡੀ ਇੱਕ ਚੈਰਿਟੀ ਸੰਸਥਾ ਸੀ, ਉਹਦੇ ਲਈ 10,000 ਕਰੋੜ ਤੋਂ ਵੀ ਵੱਧ ਫੰਡ ਆ ਜਿਹੜਾ ਲੋਕਾਂ ਨੇ ਦਾਨ ਕਰਿਆ। ਕੋਈ ਸੈਲੀਬ੍ਰਿਟੀ, ਕੋਈ ਛੋਟਾ ਵੱਡਾ, ਸਭ ਬੰਦੇ ਨੇ ਆਪਣੇ ਵੱਲੋਂ, ਬਹੁਤ ਸਾਰੇ ਗਰੀਬ ਬੱਚਿਆਂ ਨੇ ਆਪਣੀ ਗੋਲਕਾਂ ਤੋੜ ਕੇ PM ਕੇਅਰ ਫੰਡ ਲਈ ਭੇਜੀਆਂ ਵੀ ਲੋਕਾਂ ਨੂੰ ਸਿੱਧੀ ਮਦਦ ਜਾਊ। ਪਰ ਪਤਾ ਲੱਗਿਆ ਕੱਲ ਕਿ ਉਹ ਕੇਅਰ ਫੰਡ ਲੋਕਾਂ ਦੀ ਮਦਦ ਲਈ ਨਹੀਂ ਸੀ, ਉਹ ਤਾਂ ਸਿਰਫ ਇਹਨਾਂ ਨੇ ਆਪਣੇ ਲਈ ਪੈਸਾ ਇਕੱਠਾ ਕਰਨਾ ਸੀ। ਉਹ ਇਕੱਠਾ ਕਰ ਲਿਆ। ਕੱਲ ਉਹਨਾਂ ਨੇ ਸ਼ਰੇਆਮ ਇਹ ਸੁਪਰੀਮ ਕੋਰਟ ਦੇ ਵਿੱਚ ਇਹ ਲਾਤੀ ਆ ਕਿ ਉਹ ਫੰਡ ਅਸੀਂ ਸਿਰਫ ਆਪਣੇ ਲਈ ਇਕੱਠਾ ਕੀਤਾ ਸੀ, ਕਿਸੇ ਲਈ ਨਹੀਂ ਸੀ ਇਕੱਠਿਆ। ਕਿ ਉਹ PM ਫੰਡ ਜਿਹੜਾ ਉਹ PM ਦੇ ਨਾਂ ਤੇ ਸੀ, ਮੇਰੇ ਨਰਿੰਦਰ ਮੋਦੀ ਦੇ ਨਾਂ ਤੇ ਸੀ, ਨਾ ਕਿ ਉਹ ਤੁਸੀਂ ਦੇਸ਼ ਵਾਸਤੇ ਸੀਗਾ। ਸੋ ਐਡਾ ਧੋਖੇਬਾਜ਼, ਐਡਾ ਦਗੇਬਾਜ਼ ਪ੍ਰਧਾਨ ਮੰਤਰੀ ਨਾ ਕਦੇ ਆਇਆ ਨਾ ਆਉਣਾ। ਸੋ ਉਹਦੇ ਨਾਲ ਸਾਡੀ ਲੜਾਈ ਆ ਸਿੱਧੀ। ਤੁਸੀਂ ਦੇਖਿਆ ਹੋਣਾ ਅਮਰੀਕਾ ਗਿਆ ਹੁਣ, ਜਿਹੜਾ ਉੱਥੇ ਭਾਸ਼ਣ ਦੇਣਾ ਇਹਨੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਵਾਸਤੇ। ਇਹ ਮੀਟਿੰਗ ਆ ਮਨੁੱਖੀ ਅਧਿਕਾਰਾਂ ਵਾਸਤੇ, ਤੇ ਸਭ ਤੋਂ ਵੱਧ ਘਾਣ ਮਨੁੱਖੀ ਅਧਿਕਾਰਾਂ ਦਾ ਇਹ ਕਰ ਰਿਹਾ। 10 ਮਹੀਨਿਆਂ ਤੋਂ ਸਾਨੂੰ ਲਗਾਤਾਰ ਦਿੱਲੀ ਬੈਠਿਆਂ ਨੂੰ ਹੋ ਕੇ ਬਾਰਡਰਾਂ 'ਚ ਕਿੰਨੀ ਸਰਦੀ ਆਈ, ਕਿੰਨੀ ਗਰਮੀ ਆਈ, ਮੀਂਹ ਆਏ, ਅਸੀਂ ਲਗਾਤਾਰ ਉੱਥੇ ਯਤਨ ਕਰ ਰਹੇ ਹਾਂ ਉਹਨਾਂ ਤਿੰਨੇ ਕਾਨੂੰਨਾਂ ਨੂੰ ਵਾਪਸ ਦਿਵਾਉਣ ਵਾਸਤੇ। ਤੇ ਇਹ ਲਗਾਤਾਰ ਸਾਡੇ ਉੱਤੇ ਡੰਡੇ ਲਾਠੀਆਂ ਸਰਕਾਰ ਵੱਲੋਂ, ਪੁਲਿਸ ਵੱਲੋਂ ਲਗਾਤਾਰ ਸਾਡੇ ਤੇ ਬੁਰਾਈਆਂ ਜਾਂਦੀਆਂ ਨੇ, ਜਿਹਦਾ ਅਸੀਂ ਹੱਸ ਕੇ ਜਿਹੜਾ ਸਹਿ ਰਹੇ ਆ, ਉਹ ਤੁਹਾਡੇ ਕਰਕੇ, ਤੁਹਾਡੀ ਤਾਕਤ ਕਰਕੇ। ਸੋ ਜਿਵੇਂ ਤੁਹਾਡਾ ਪਹਿਲਾਂ ਪੰਜਾਬੀਓ ਸਾਥ ਰਿਹਾ, ਤੁਸੀਂ ਹਮੇਸ਼ਾ ਸਾਡਾ ਸਾਥ ਦਿੱਤਾ, ਐਦਾਂ ਹੀ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਥ ਦੇਣਗੇ। ਉਹ ਤੁਸੀਂ ਦੇਖਿਆ ਹੋਣਾ ਅਮਰੀਕਾ ਦੇ ਵਿੱਚ ਗਏ ਤੇ ਉਹਦਾ ਕਿੰਨਾ ਵਿਰੋਧ ਹੋ ਰਿਹਾ, ਕਿੰਨਾ ਜਲੂਸ ਕੱਢਿਆ ਜਾ ਰਿਹਾ, ਤੇ ਅਖਬਾਰਾਂ ਦੇ ਟੀਵੀਆਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਸੀਂ ਦੇਸ਼ ਵਿਰੋਧੀ ਆ। ਉੱਥੇ ਅਸੀਂ ਜਿਹੜੀ ਛਵੀ ਖਰਾਬ ਕਰ ਰਹੇ ਆ, ਜਿਹੜੀ ਵੀ ਬਾਹਰਲੇ ਦੇਸ਼ 'ਚ ਸਾਡੇ ਦੇਸ਼ ਦੀ ਛਵੀ ਅਸੀਂ ਨਹੀਂ ਖਰਾਬ ਕਰ ਰਹੇ, ਛਵੀ ਖਰਾਬ ਕੀਤੀ ਹੈ ਇਸ ਬੰਦੇ ਨੇ, ਪ੍ਰਧਾਨ ਮੰਤਰੀ ਨੇ, ਪੂਰੀ ਦੁਨੀਆ ਦੇ ਵਿੱਚ। 10 ਮਹੀਨੇ ਸਾਨੂੰ ਤੱਤੇ ਠੰਡੇ ਦੇ ਵਿੱਚ ਬਿਠਾਈ ਬੈਠਾ, ਤੇ ਅਸੀਂ ਕਦੋਂ ਉੱਥੇ ਬੈਠਣਾ ਚਾਹੁੰਦੇ, ਅਸੀਂ ਵੀ ਆਪਣੇ ਘਰਾਂ 'ਚ ਆਉਣਾ ਚਾਹੁੰਦੇ ਆ। ਸੋ ਭਰਾਵੋ, ਤੁਸੀਂ ਆਪਣਾ ਸਾਥ ਤੇ ਪਿਆਰ ਇਦਾਂ ਹੀ ਬਣਾਈ ਰੱਖਣਾ, ਸਹਿਯੋਗ ਦੇਣਾ। ਕੱਲ੍ਹ ਨੂੰ ਜਿਹੜਾ ਬੰਦ ਦਾ ਸੱਦਾ ਦਿੱਤਾ ਉਹਦਾ ਜ਼ਰੂਰ ਸਾਥ ਦੇਣਾ। ਸਾਰੇ ਜਾਣੇ ਬੰਦ ਵੱਧ ਤੋਂ ਵੱਧ ਜਿਹੜਾ ਆਪਣੇ ਘਰਾਂ 'ਚ ਰਹਿ ਕੇ ਆਪਣੇ ਪਰਿਵਾਰ ਨਾਲ ਟਾਈਮ ਬਤੀਤ ਕਰਿਓ ਤੇ ਸਪੋਰਟ ਕਰਨੀ ਆ, ਸਹਿਯੋਗ ਦੇਣਾ ਜਿਵੇਂ ਪਹਿਲਾਂ ਦਿੰਦੇ ਆਏ ਹੋ। ਜਿਹੜਾ ਦਿੱਲੀ ਨਹੀਂ ਗਿਆ ਉਹ ਜ਼ਰੂਰ ਜਾਇਓ ਇਸ ਸੰਘਰਸ਼ 'ਚ, ਜਾਂ ਕਿਤੇ ਵੀ ਹੋਰ ਤੁਹਾਡੇ ਕੋਲ ਕੋਈ ਹੈਲਪ ਕੀਤੀ ਜਾ ਸਕਦੀ ਹੈ, ਜਾਂ ਤੁਸੀਂ ਤੁਹਾਡੇ ਨੇੜੇ ਤੇੜੇ ਕਿਸਾਨ ਆਪਣਾ ਅੰਦੋਲਨ ਕਰਦੇ ਨੇ,
ਜਾਂ ਜਿਵੇਂ ਤੁਸੀਂ ਦੇਖਦੇ ਹੋਗੇ ਚੰਡੀਗੜ੍ਹ ਦੇ ਚੌਂਕਾਂ ਦੇ ਵਿੱਚ ਲਗਾਤਾਰ ਜਿੱਦਣ ਦਾ ਸੰਘਰਸ਼ ਚੱਲਦਾ ਉਦਣ ਦੇ ਲੋਕ ਝੰਡੇ ਲੈ ਕੇ ਖੜ੍ਹਦੇ ਨੇ। ਇਸੇ ਤਰੀਕੇ ਨਾਲ ਤੁਸੀਂ ਵੀ ਆਪਣੇ ਇਲਾਕੇ ਦੇ ਚੌਂਕਾਂ ਦੇ ਵਿੱਚ ਝੰਡੇ ਲੈ ਕੇ ਜ਼ਰੂਰ ਖੜਿਆ ਕਰੋ, ਇਹ ਅਪੀਲ ਕਰਦਾ। ਤੇ ਮੈਂ ਇੱਕ ਨਾਅਰਾ ਮਾਰੂੰਗਾ, ਮੇਰਾ ਸਾਥ ਦੇਣਾ। ਕਿਸਾਨ ਮਜ਼ਦੂਰ ਕਲਾਕਾਰ ਗ੍ਰਾਹਕ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਕਲਾਕਾਰ ਗ੍ਰਾਹਕ ਏਕਤਾ ਜਿੰਦਾਬਾਦ। ਬੋਲੇ ਸੋ ਨਿਹਾਲ। ਧੰਨਵਾਦ।